ਅੰਮਾ ਦੇ ਬੰਦੇ ਦਾ ਨਾਮ ਮਿਸਤਰੀ ਸੀ। ਸ਼ਹਿਰ ਸਬਜ਼ੀ ਦਾ ਕੰਮ ਕਰਦਾ ਸੀ। ਛੋਟੇ ਗੋਸ਼ਤ ਦੀ ਮਾਰਕੀਟ ਦੇ ਬਾਹਰ ਉਹਦੀ ਵੱਡੀ ਸਾਰੀ ਦੁਕਾਨ ਸੀ। ਹਰ ਕਿਸਮ ਦੀ ਸਬਜ਼ੀ ਤਾਜ਼ਾ ਬਤਾਜ਼ਾ ਉਹਦੇ ਤੋਂ ਮਿਲਦੀ ਸੀ। ਉਹਨੇ ਮਲਮਲ ਦੀ ਮਾਇਆ ਲੱਗੀ ਪੱਗ ਬੱਧੀ ਹੁੰਦੀ, ਵਿੱਚੋਂ ਤਾਰੇ ਜਿਹੇ ਝਿਲਮਦੇ ਨਜ਼ਰੀ ਪੈਂਦੇ, ਵੱਡੀਆਂ ਵੱਡੀਆਂ ਚਿੱਟੀਆਂ ਮੁੱਛਾਂ, ਮੋਟੀਆਂ ਅੱਖਾਂ, ਉੱਚਾ ਤਰੀਖਾ ਨੱਕ, ਦਾੜੀ ਤੋਂ ਫਾਰਗ। ਦੋਵਾਂ ਬਰਵਿਟਿਆਂ ਦੇ ਵਿਚਾਲੇ ਇੱਕ ਹਰੀ ਜੀ ਬਾਰੀਕ ਬਿੰਦੀ ਵੀ ਖੁੰਨੀ ਹੁੰਦੀ ਸੀ। ਮਿਸਤਰੀ ਦੀ ਪੱਗ ਸੱਜੀ ਹੁੰਦੀ ਸੀ, ਪਰ ਉਹਦੇ ਮੂੰਹ ਮੁਹਾਂਦਰੇ ਤੋਂ ਸਰਦਾਰ ਹੋਣ ਦੀ ਝਾਵਲ ਪੈਂਦੀ ਸੀ। ਉਹਦੇ ਸੱਜੇ ਹੱਥ ਦੀ ਕੰਡ ਉੱਤੇ ਇੱਕ ਓਂਕਾਰ ਵੀ ਖੁੰਨਿਆ ਹੋਇਆ ਸੀ ਤੇ ਖੱਬੀ ਬਾਂਹ ਉੱਤੇ ਇੱਕ ਮੋਰ। ਮਿਸਤਰੀ ਨੂੰ ਫਾਰਸੀ ਉਰਦੂ ਨਹੀਂ ਸੀ ਲਿਖਣੀ ਆਉਂਦੀ। ਉਹ ਬਈ ਖਾਤੇ ਵਿੱਚ ਜੋ ਵੀ ਲਿਖਦਾ ਗੁਰਮੁਖੀ ਅੱਖਰਾਂ ਵਿੱਚ ਹੁੰਦਾ। ਕਹਿੰਦੇ ਨੇ ਸਿੱਖੋਂ ਮੁਸਲਮਾਨ ਹੋਇਆ ਸੀ। ਖਬਰੇ ਇੰਜੀ ਹੋਵੇ। ਮੁਰਾਦਾਂ ਦੀ ਹਰ ਗੱਲ ਤੇ ਲਬੈਕ ਕਹਿੰਦਾ ਸੀ। ਉਹ ਸਾਰੇ ਜਨਾਵਰ ਉਹਨੂੰ ਵੀ ਉਂਝੀ ਪਿਆਰੇ ਸਨ ਜਿਵੇਂ ਮੁਰਾਦਾਂ ਨੂੰ ਸਨ। ਸਾਰੇ ਉਹਦੇ ਨਾਲ ਵੀ ਹਿਲੇ ਹੋਏ ਸਨ। ਮਿਸਤਰੀ ਨੇ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਉਣਾ, ਕੱਪੜੇ ਬਦਲਣੇ ਤੇ ਬੱਚਿਆਂ ਨਾਲ ਗੱਲਾਂ ਕਰਨ ਬਹਿ ਜਾਣਾ। ਭੋਲੇਨਾਥ ਦੀ ਉਹਦੇ ਨਾਲ ਵੀ ਬੜੀ ਗੇਜ ਸੀ। ਇੱਕ ਦਿਨ ਮੁਰਾਦਾਂ ਨੇ ਮਿਸਤਰੀ ਨੂੰ ਦੱਸਿਆ, ਮਿਸਤਰੀ ਅੱਜ ਦੀ ਦੱਸਾਂ ਤੈਨੂੰ ਮੈਂ? ਹਾਂ ਮੁਰਾਦਾਂ, ਗੰਜਾ ਬੂਚੜ ਆ ਵੜਿਆ ਅੱਜ। ਫਿਰ ਮਿਸਤਰੀ ਨੇ ਚਿੰਤਾਮੰਦ ਹੁੰਦਿਆਂ ਪੁੱਛਿਆ। ਮੂੰਹ ਚੁੱਕ ਕੇ ਸਿੱਧਾ ਲੰਘ ਆਇਆ ਬਰਾਂਡੇ ਵਿੱਚ। ਭੈਣ ਮੁਰਾਦਾਂ, ਗੱਲ ਆਖਾਂ? ਜਿੰਨੇ ਪੈਸੇ ਆਖੇ ਮੈਂ ਦੇਣਾ। ਮਿਸਤਰੀ ਮੈਨੂੰ ਤੇ ਅੱਗ ਲੱਗ ਗਈ ਉਹਦੀ ਸੁਣ ਕੇ। ਮੈਂ ਆਖਿਆ, ਗੰਜਿਆ ਭਲੀ ਨੀਅਤ ਚਾਹਨਾ ਤਾਂ ਹੁਣੇ ਇੱਥੋਂ ਐਸੇ ਵੇਲੇ ਤੀਰ ਹੋ ਜਾ, ਨਹੀਂ ਤੇ ਇਹ ਪਾਵਾ ਵੇਖਣਾ ਪਿਆ ਆ। ਮਾਰ ਕੇ ਨਾ ਤੇਰਾ ਮਗਦੌ ਫੇਰ ਦੇਣਾ ਮੈਂ। ਤਿੱਤਰ ਹੋ ਜਾ ਇੱਥੋਂ। ਲਾਂਤੀਆ ਆਪਣੀ ਔਲਾਦ ਵੀ ਕੋਈ ਵੇਚਦਾ, ਉਹ ਵੀ ਕਮਾਉਣ ਵਾਸਤੇ। ਮਿਸਤਰੀ ਮੈਂ ਖਲੋ ਗਈ ਪਾਵਾ ਫੜ ਕੇ, ਨੱਸ ਗਿਆ ਉਸੇ ਵੇਲੇ, ਨਹੀਂ ਤੇ ਅੱਜ ਮੈਂ ਇਹਦਾ ਮਗਜ਼ ਪਾੜ ਕੇ ਰੱਖ ਦੇਣਾ ਸੀ। ਚੰਗਾ ਕੀਤਾ ਹੀ ਮੁਰਾਦਾਂ, ਦਿਸ ਲਵੇ ਮੈਨੂੰ ਦੱਸਾਂਗਾ ਸੋ ਬੱਦ ਦੇ ਪੁੱਤਰ ਨੂੰ, ਪਰ ਭੋਲੇਨਾਥ ਨੂੰ ਤੇ ਅਸੀਂ ਕਦੀ ਬਾਹਰ ਨਹੀਂ ਕੱਢਿਆ। ਇਹਨੂੰ ਜ਼ਾਲਮ ਨੂੰ ਕਿੱਥੋਂ ਪਤਾ ਲੱਗ ਗਿਆ? ਇਹ ਜਿਹੜੀਆਂ ਤੇਰੇ ਕੋਲ ਸਵੇਰ ਤੋਂ ਲਾਮ ਡੋਰੀ ਬੰਨ ਕੇ ਨਹੀਂ ਆਉਣ ਲੱਗ ਪੈਂਦੀਆਂ, ਇਹਨਾਂ ਵਿੱਚੋਂ ਹੀ ਕਿਸੇ ਨੇ ਚੁਗਲੀ ਮਾਰੀ। ਮੁਰਾਦਾਂ, ਥੋੜਾ ਧਿਆਨ ਰੱਖਿਆ ਕਰ ਇਹਨਾਂ ਦਾ। ਸਾਡੇ ਬੱਚਿਆਂ ਨੂੰ ਨਜ਼ਰ ਵੀ ਤੇ ਲਾ ਜਾਂਦੀਆਂ ਨੇ ਕਈ ਵਾਰੀ। ਮਿਸਤਰੀ, ਉਹਦਾ ਤੇ ਮੈਂ ਦਾਰੂ ਕਰ ਹੀ ਲੈਂਦੀ ਆ। ਜਿਹਦੇ ਤੇ ਵੀ ਥੋੜਾ ਜਿਹਾ ਸ਼ੱਕ ਪਵੇ ਮੈਂ ਉਹਦੇ ਪੈਰਾਂ ਦੀ ਮਿੱਟੀ ਲਿਆ ਕੇ ਚੁੱਲ੍ਹੇ 'ਚ ਪਾ ਦਿੰਦੀ ਆ। ਹੈਣ ਇੱਕ ਦੋ ਵਿੱਚ ਫਫੇ ਕੁੱਟਣਾ, ਬਾਲ ਆਉਂਦੇ ਨੇ ਨਾ, ਮੈਂ ਕਹਿੰਦੀ ਆ ਪੁੱਟੋ ਵੇ ਇਹਨਾਂ ਦੀਆਂ ਮੰਮੀਆਂ, ਤੇ ਫਿਰ ਲੁਕਦੀਆਂ ਫਿਰਦੀਆਂ ਨੇ। ਮਿਸਤਰੀ, ਤੈਨੂੰ ਪਤਾ ਹੀ ਇਹ ਮਹੱਲੇ ਦੇ ਬਾਲਾਂ ਨੂੰ ਕੁਝ ਹੋਇਆ ਹੀ ਰਹਿੰਦਾ। ਖੰਘ ਤਾਪ ਪਾਲਾ ਲੱਗ ਗਿਆ, ਸੀਨਾ ਫੜਿਆ ਗਿਆ, ਢਿੱਡ ਖਰਾਬ ਹੋ ਗਿਆ। ਸਭ ਅਲਾਮਤਾਂ ਲਈ ਮੈਂ ਦਵਾਵਾਂ ਕੁੱਟ ਕੇ ਸ਼ੀਸ਼ੀਆਂ ਡੱਬੀਆਂ ਭਰੀਆਂ ਹੋਈਆਂ ਨੇ। ਚੁੰਡੀ ਦੇਣ ਨਾਲ ਬੱਚੇ ਤਗੜੇ ਹੋਣ ਲੱਗ ਪੈਂਦੇ ਨੇ। ਇਸ ਲਈ ਇਹਨਾਂ ਸਾਰਿਆਂ ਦਾ ਆਉਣਾ ਤੇ ਬੰਦ ਨਹੀਂ ਨਾ ਕੀਤਾ ਜਾ ਸਕਦਾ। ਹੈ ਮਿਸਤਰੀ? ਹਾਂ ਮੁਰਾਦਾਂ, ਇਹ ਤਾਂ ਹੈ। ਮਿਸਤਰੀ ਕਦੀ ਵੀ ਤੇ ਮੁਰਾਦਾਂ ਨਾਲ ਨਾਬਰ ਨਹੀਂ ਸੀ ਹੁੰਦਾ। ਜਿਵੇਂ ਉਸ ਆਖਣਾ, ਮਿਸਤਰੀ ਨੇ ਆਮੀਨ ਕੀਤੀ ਜਾਣਾ। ਇੱਕ ਰਾਤ ਦੋਵੇਂ ਜੀ ਸਿਰ ਜੋੜ ਕੇ ਬੈਠੇ ਸਨ। ਉਧਰੋਂ ਭਾ ਰਾਮਤ ਵੀ ਆ ਗਿਆ। ਅੰਮਾ ਮੁਰਾਦਾਂ ਦੇ ਭਰਾਵਾਂ ਦਾ ਸ਼ਹਿਰ ਵਿੱਚ ਘਾਟਾ ਨਹੀਂ ਸੀ। ਕਈ ਨਾਮੀ ਗ੍ਰਾਮੀ ਤੇ ਸੌਖੇ ਬੰਦੇ ਉਹਨੂੰ ਭੈਣ ਆਖਦੇ ਸਨ ਤੇ ਭੈਣਾਂ ਤੋਂ ਵੱਧ ਕੇ ਉਹਦੀ ਦੀਦ ਕਰਦੇ ਸਨ। ਪਰ ਭਾ ਰਾਮਤ ਨਾਲ ਤੇ ਮੁਰਾਦਾਂ ਦਾ ਭਨੇਪਾ ਭਰਾਪਾ ਸਕਿਆਂ ਤੋਂ ਵੀ ਵੱਧ ਕੇ ਸੀ, ਜਿਵੇਂ ਇੱਕੋ ਮਾਂ ਦੇ ਢਿੱਡੋਂ ਜੰਮੇ ਹੋਏ ਹੋਣ। ਰਾਮਤ ਦੀ ਬੀਵੀ ਨੂੰ ਮੁਰਾਦਾਂ ਹਮੇਸ਼ਾ ਭਾਬੀ ਆਖਦੀ ਸੀ ਤੇ ਉਹਦੇ ਬੱਚੇ ਵੀ ਜਿਵੇਂ ਮੁਰਾਦਾਂ ਦੇ ਆਪਣੇ ਬੱਚੇ ਹੋਣ। ਸਭ ਦੇ ਨਾਂ ਉਹਨੇ ਆਪਣੀ ਮਰਜ਼ੀ ਦੇ ਰੱਖੇ ਹੋਏ ਸਨ। ਦੋਵਾਂ ਕੁੜੀਆਂ ਦੇ ਵੱਖਰੇ ਤੇ ਤਿੰਨਾਂ ਮੁੰਡਿਆਂ ਦੇ ਵੱਖਰੇ। ਸਾਰਿਆਂ ਦਾ ਕੱਲੇ ਦਾ ਹਾਲ ਪੁੱਛਣਾ ਉਹਦਾ ਰੋਜ਼ ਦਾ ਕੰਮ ਸੀ। ਭਾ ਰਾਮਤ ਨੇ ਵੀ ਤੇ ਉਹਦੇ ਵੱਲ ਰੋਜ਼ ਰਾਤ ਨੂੰ ਗੇੜਾ ਮਾਰਨਾ ਹੁੰਦਾ ਸੀ।
ਮੁਰਾਦਾਂ ਭਾਰਾਮਤ ਨੂੰ ਚੁੱਲ੍ਹੇ ਦੇ ਕੋਲ ਆਪਣੇ ਸਾਹਮਣੇ ਪੀੜੀ ਤੇ ਬਿਠਾ ਲੈਂਦੀ, ਨਾਲ ਹੀ ਚਾਹ ਦਾ ਪਿਆਲਾ ਮਲਾਈ ਪਾ ਕੇ ਅੱਗੇ ਰੱਖ ਦਿੰਦੀ। ਮਿਸਤਰੀ ਚਾਹ ਲਿਆਉਣੀ ਪਈ, ਉਹਨੇ ਆਵਾਜ਼ ਦੇਣੀ। ਮਿਸਤਰੀ ਆਖਣਾ, ਭਾ ਨੂੰ ਤੇ ਪਿਆ ਲੈ ਪਹਿਲਾਂ। ਮਿਸਤਰੀ, ਭਾ ਪੀਂਦਾ ਪਿਆ। ਚੰਗਾ ਫਿਰ ਮੈਨੂੰ ਵੀ ਦੇ ਦੇ। ਭਾ ਨੂੰ ਪਿਸਤੇ ਬਦਾਮ ਚੋਖੇ ਪਾ ਦੇਣੇ ਸਨ। ਭਾ ਨੇ ਮਿਸਤਰੀ ਨੂੰ ਆਖਣਾ, ਮਿਸਤਰੀ ਸਾਰੇ ਮੈਨੂੰ ਹੀ ਤੇ ਪਾ ਦਿੱਤੇ ਸੂ, ਭਾਈ ਭੈਣ ਜੂ ਹੋਈ ਤੇਰੀ। ਮਿਸਤਰੀ ਨੇ ਹੱਸ ਕੇ ਕਹਿਣਾ। ਉਸ ਸ਼ਾਮ ਮੁਰਾਦਾਂ ਤੇ ਮਿਸਤਰੀ ਦੋਵਾਂ ਨੇ ਰਲ ਕੇ ਭਾਰਾਮਤ ਨਾਲ ਭੋਲੇਨਾਥ ਦੀ ਗੱਲ ਕੀਤੀ। ਘਰ ਵਿੱਚ ਹੁਣ ਉਹਨੂੰ ਰੱਖਿਆ ਨਹੀਂ ਸੀ ਜਾ ਸਕਦਾ, ਵੱਡਾ ਹੋ ਗਿਆ ਸੀ, ਭਰ ਵੈੜਕਾ। ਗੰਜੇ ਕਸਾਈ ਦੇ ਆਉਣ ਦਾ ਵੀ ਸੁਣਾਇਆ ਉਹਨੇ ਭਾਰਾਮਤ ਨੂੰ। ਉਹਨੂੰ ਵੀ ਸੁਣ ਕੇ ਬੜੀ ਤਪ ਚੜੀ। ਮਿਲ ਲਵੇ ਕਿਧਰੇ ਬੁੱਚੜ, ਮੈਨੂੰ ਜੁੱਤੀਆਂ ਮਾਰਾਂਗਾ ਸੋ। ਭਾ ਤਪਦਾ ਹੋਇਆ ਬੋਲ ਪਿਆ, ਮੈਂ ਮਿਸਤਰੀ ਨਾਲ ਸਲਾਹ ਕੀਤੀ ਏ ਬਈ ਇਹਨੂੰ ਸਰਕਾਰੀ ਨੰਬਰ ਲਵਾ ਕੇ ਸਲੋਤਰਖਾਨੇ ਦੇ ਦਈਏ, ਤਾਂ ਹੀ ਇਹ ਬਚਿਆ ਰਹਿ ਸਕੇਗਾ। ਅੰਮਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਉਹਨੇ ਚਾਦਰ ਨਾਲ ਮੂੰਹ ਕੱਜ ਲਿਆ। ਮਿਸਤਰੀ ਦਾ ਵੀ ਦਿਲ ਭਾਰ ਆਇਆ। ਭਾ ਦੇ ਮੂੰਹ ਨੂੰ ਜੰਦਰਾ ਵੱਜ ਗਿਆ। ਪੋਹ ਦੀ ਰਾਤ ਸੀ, ਚੁੱਲ੍ਹੇ 'ਚ ਬਲਦਾ ਚੋ ਠੰਡਾ ਪਿਆ ਹੁੰਦਾ ਸੀ। ਚਿੱਟੀ ਸਵਾਹ ਉਹਦਾ ਮੂੰਹ ਕੱਜਦੀ ਪਈ ਸੀ। ਹੋਰ ਅੰਗਿਆਰੇ ਵੀ ਵਿਸਮ ਦੇ ਪੈ ਸਨ, ਸਿਕਰੀ ਵਰਗੀ ਸਵਾਹ ਵਿੱਚ। ਭੋਲੇਨਾਥ ਛੱਤ ਤੇ ਸੀ। ਉਹਦੀ ਕੁੜ ਬਣ ਗਈ ਹੋਈ ਸੀ ਤੇ ਮੁਰਾਦਾਂ ਨੇ ਬੋਰੀਆਂ ਖੋਲ ਕੇ ਉਹਨਾਂ ਦੀ ਝੁੱਲ ਬਣਾ ਦਿੱਤੀ ਹੋਈ ਸੀ, ਉਹਦੇ ਉੱਤੇ ਪਾਣ ਲਈ। ਇਸ ਵੇਲੇ ਉਹ ਪਰਾਲੀ ਚੁਗਦਾ ਹੌਲੀ ਹੌਲੀ ਉਗਾਲੀ ਪਿਆ ਕਰਦਾ ਸੀ। ਵਾਹਵਾ ਚਿਰ ਮਗਰੋਂ ਚੁੱਪ ਤਰੁੱਟੀ। ਭਾਰਾਮਤ ਹੀ ਬੋਲਿਆ, ਮੁਰਾਦਾ ਮੈਂ ਕੱਲ ਕਰਨਾ ਉਹਨਾਂ ਨਾਲ ਗੱਲ ਤੇ ਫਿਰ ਦੱਸਾਂਗਾ। ਤੂੰ ਹੌਸਲਾ ਰੱਖ, ਅਸੀਂ ਭੋਲੇਨਾਥ ਨੂੰ ਕੁਝ ਨਹੀਂ ਹੋਣ ਦਿਆਂਗੇ। ਇਹ ਜਿਉਂਦਾ ਰਹੇਗਾ, ਕੋਈ ਇਹਦੇ ਵੱਲ ਮੈਲੀ ਅੱਖ ਵੀ ਨਹੀਂ ਤੱਕ ਸਕੇਗਾ। ਰੱਬ ਕੀਤਾ ਤੇ ਇਹੋ ਜਿਹਾ ਬਨਸੁਭ ਕਰਾਂਗੇ। ਭਾ ਪੀੜੀ ਤੋਂ ਉੱਠਿਆ, ਲੋਈ ਦੀ ਘੁੱਟ ਕੇ ਬੁਕਲ ਮਾਰੀ ਤੇ ਅੰਮਾ ਮੁਰਾਦਾਂ ਨੂੰ ਬਰਾਂਡੇ ਵੱਲ ਦਾ ਬੂਹਾ ਮਾਰ ਲੈਣ ਦਾ ਆਖ ਕੇ ਟੁਰ ਗਿਆ। ਉਸ ਰਾਤ ਨਾ ਮੁਰਾਦਾਂ ਨੂੰ ਨੀਂਦਰ ਆਵੇ ਤੇ ਨਾ ਹੀ ਮਿਸਤਰੀ ਨੂੰ। ਘੜੀ ਮੁੜੀ ਦੋਵੇਂ ਜੀ ਜਾਗ ਜਾਗ ਪੈਣ, ਵਾਰੀ ਵਾਰੀ ਇੱਕ ਦੂਜੇ ਨੂੰ ਦੱਸੇ ਬਿਨਾ ਭੋਲੇਨਾਥ ਨੂੰ ਪੌੜੀਆਂ ਚੜ੍ਹ ਕੇ ਝਾਤੀ ਵੀ ਮਾਰ ਆਵਣ, ਉਹਨੂੰ ਆਪਣੇ ਹੱਥ ਵੀ ਚਟਾ ਆਵਣ। ਢੇਰ ਔਖੀ ਹੋਈ ਰਾਤ ਲੰਘੀ ਉਹਨੇ। ਹਾਲਾਂ ਫੈਸਲਾ ਕੋਈ ਵੀ ਨਹੀਂ ਸੀ ਹੋ ਸਕਿਆ, ਪਰ ਇਹ ਤਾਂ ਪੱਕੀ ਹੋ ਗਈ ਸੀ, ਭੋਲੇਨਾਥ ਨੂੰ ਹੁਣ ਰੱਖਣਾ ਹੋਰ ਔਖਾ ਹੋ ਗਿਆ ਸੀ। ਦੂਜੇ ਦਿਨ ਦੁਪਹਿਰ ਕੁ ਵੇਲੇ ਨਾਲ ਭਾਰਾਮਤ ਦੀ ਵਹੁਟੀ ਤੇ ਸੱਸ ਆ ਗਈਆਂ। ਦੋਵੇਂ ਵਾਰੀ ਵਾਰੀ ਮੁਰਾਦਾਂ ਨੂੰ ਜੱਫੀ ਪਾ ਕੇ ਕੁੱਟ ਕੇ ਮਿਲੀਆਂ। ਮੁਰਾਦਾਂ ਉਹਨਾਂ ਲਈ ਚਾਹ ਦੇ ਬਾਖਰਖਾਨੀਆਂ ਬਣਾ ਲਿਆਈ। ਉਹਨਾਂ ਬਥੇਰੀ ਨਾ ਨੁੱਕਰ ਤੋਂ ਕੰਮ ਲਿਆ, ਪਰ ਕਿੱਥੇ। ਮੁਰਾਦਾਂ ਨੇ ਪਹਿਲਾਂ ਉਹਨਾਂ ਨੂੰ ਖਵਾਲਿਆ ਤੇ ਫਿਰ ਅੱਗੇ ਕੋਈ ਗੱਲ ਕਰਨ ਨੂੰ ਮੰਨੀ। ਭਾਬੀ ਤੇ ਬੇਬੇ ਜੀ, ਭੋਲੇਨਾਥ ਹੁਣ ਖੈਰ ਨਾਲ ਵੱਡਾ ਸਾਰਾ ਹੋ ਗਿਆ। ਪੁੱਤਰਾਂ ਤੋਂ ਵੱਧ ਕਰਕੇ ਪਾਲਿਆ ਮੈਂ। ਪਾਲਣ ਵਾਲੀ ਜ਼ਾਤ ਤੇ ਰੱਬ ਦੀ ਏ, ਮੈਂ ਕੌਣ ਨਹੀਂ ਆ। 47 ਦੀ ਕੋਵਾ ਕੋਈ ਤੂੰ ਬਚ ਗਿਆ। ਉੱਥੇ ਇੱਕ ਨੀਵੀਂ ਭੀੜੀ ਪੁਲੀ ਸੀ ਝਰੋਖੇ ਵਾਲੇ ਖੂਹ ਦੇ ਬੰਨੇ, ਕਦੀ ਰਜਬਾਹ ਲੰਘਦੀ ਸੀ ਉੱਥੋਂ। ਗਊਸ਼ਾਲਾ ਵੀ ਤੇ ਉੱਥੇ ਹੀ ਹੁੰਦਾ ਸੀ। ਵੱਡ ਟੁੱਕ ਵਿੱਚੋਂ ਖਬਰੇ ਕਿਵੇਂ ਪੁਲੀ ਥੱਲੇ ਜਾ ਫਸਿਆ। ਮੈਂ ਲੰਘੀ, ਮੈਨੂੰ ਦਿਸ ਪਿਆ, ਮੈਂ ਲੈ ਆਏ। ਮੇਰਾ ਸੱਚੀ ਦੱਸਾਂ ਤੇ ਦਿਲ ਕਰਦਾ ਸੀ ਇਹਨੂੰ ਆਪਣਾ ਦੁੱਧ ਚੁੰਘਾਉਣ ਦਾ ਵੀ। ਮੈਂ ਚੁੰਘਾਇਆ ਵੀ। ਮੈਨੂੰ ਲੱਗਾ ਜਿਵੇਂ ਭਾਬੀ ਬਿੱਲੂ ਮੇਰੀ ਕੁੱਖੋਂ ਮੁੜ ਜੰਮ ਪਿਆ। ਮੇਰਾ ਖਿਆਲ ਸੀ ਇਸ ਉਮਰੇ ਮੈਨੂੰ ਦੁੱਧ ਕਿੱਥੋਂ, ਪਰ ਰੱਬ ਦੀ ਕੁਦਰਤ ਲੈ ਪਿਆ। ਮੈਂ ਭੋਲੇਨਾਥ ਨੂੰ ਵਿੱਚ ਵਿੱਚ ਮੌਕਾ ਮਿਲਦਾ ਤੇ ਚੁੰਘਾ ਲੈਂਦੀ ਸਾਂ। ਮਿਸਤਰੀ ਨੂੰ ਵੀ ਮੈਂ ਦੱਸਿਆ ਇੱਕ ਦਿਨ, ਉਹ ਬੜਾ ਹੱਸਿਆ, ਫਿਰ ਬੜਾ ਰਾਜ਼ੀ ਹੋਇਆ। ਕਹਿਣ ਲੱਗਾ, ਮੁਰਾਦਾਂ ਇਹ ਤਾਂ ਰੱਬ ਨੇ ਸਾਨੂੰ ਔਲਾਦ ਦੇ ਦਿੱਤੀ ਐ ਇਸ ਉਮਰੇ। ਉਹ ਵੀ ਚੁੱਕ ਲੈਂਦਾ ਭੋਲੇਨਾਥ ਨੂੰ। ਗਿਰੀਆਂ ਮੇਵਿਆਂ ਤੇ ਬਦਾਮਾਂ ਵਾਲਾ ਗੁੜ ਲੈ ਕੇ ਆਉਂਦਾ ਰੋਜ਼ ਤੇ ਝੋਲੀ ਵਿੱਚ ਉਹਦਾ ਮੂੰਹ ਕਰਕੇ ਉਹਨੂੰ ਨਾਲੇ ਹੱਥ ਛਟਾਉਂਦਾ ਤੇ ਨਾਲੇ ਗੁੜ ਝਾੜਦਾ। ਤੁਸੀਂ ਵੇਖਿਆ ਹੀ ਹੋਇਆ ਉਦੋਂ ਕਿਵੇਂ ਛੜੱਪੇ ਮਾਰਦਾ ਸੀ ਗਾਬਾ। ਸੋਹਣਾ ਚਿੱਟਾ ਰੰਗ, ਕਾਲੀਆਂ ਸ਼ਾਹ ਅੱਖਾਂ, ਸੋਹਣੇ ਕੰਨ, ਚੌੜਾ ਮੱਥਾ, ਲੰਮਾ ਮੂੰਹ, ਪੁਛਲ ਉੱਤੋਂ ਚਿੱਟੀ ਤੇ ਥੱਲਿਓਂ ਕਾਲੀ, ਪਤਲੀਆਂ ਟੰਗਾਂ, ਬਾਕੀ ਲੱਗਦਾ ਸੀ।
ਪਾਰ ਆਮਦ ਦੀ ਘਰ ਦੀ ਤੇ ਸੱਸ ਦੋਵੇਂ ਜਣੀਆਂ ਬੜੇ ਧਿਆਨ ਨਾਲ ਮੁਰਾਦਾਂ ਬੋਲਦੀ ਨੂੰ ਸੁਣਦੀਆਂ ਪਈਆਂ ਸਨ। ਰੰਗ ਉਂਝ ਉਹਨਾਂ ਦੇ ਬਿਨਾਂ ਫਿੱਕੇ ਪੈ ਰਹੇ ਸਨ। ਮੁਰਾਦਾਂ ਲਈ ਚੁੱਪ ਰਹਿਣਾ ਜਿਵੇਂ ਔਖਾ ਹੋ ਗਿਆ ਸੀ। ਉਹ ਅਚਨਚੇਤ ਪੀੜੀ ਤੋਂ ਉੱਠ ਕੇ ਮੰਜੀ ਤੇ ਚੜ ਗਈ। ਪੇਟੀ ਉੱਤੇ ਪੈਰ ਧਰ ਕੇ ਉਹਨੇ ਸਾਹਮਣੀ ਕੰਧ ਤੋਂ ਸਲੀਬ ਤੇ ਨਾਲ ਦੇ ਕਿੱਲ ਤੋਂ ਫਰੇਮ ਲਾ ਲਿਆ। ਸਾਫ਼ ਕੱਪੜੇ ਨਾਲ ਝਾੜ ਕੇ ਉਹਨੇ ਉਹਨਾਂ ਮਾਵਾਂ ਧੀਆਂ ਨੂੰ ਦੋਵੇਂ ਸ਼ੈਵਾਂ ਫੜਾ ਦਿੱਤੀਆਂ। ਭਾਬੀ, ਇਹ ਫੋਟੋ ਹੀ ਸਿਸਟਰ ਗ੍ਰੇਸ ਦੀ। ਭਾਬੀ ਚੁੱਪ ਕਰਕੇ ਵੇਖਦੀ ਰਹੀ। ਵਿੱਚੋਂ ਫੋਟੋ ਦੀ ਥਾਂ ਤੇ ਖਾਕੀ ਕਾਗਜ਼ ਹੀ ਪਿਆ ਝਾਕਦਾ ਸੀ। ਫੋਟੋ ਦੇ ਖਬਰੇ ਉਹਦੇ ਵਿੱਚੋਂ ਕਦੋਂ ਦੀ ਉੱਡ ਪੁੱਡ ਗਈ ਹੋਈ ਸੀ। ਇਹ ਰੋਜ਼ਰੀ ਤੇ ਸਲੀਬ ਮੈਨੂੰ ਇਸ ਨੇ ਹੀ ਦਿੱਤੀ ਸੀ। ਇਹ ਮਿੰਟ ਗੁਮਰੀ ਦੀ ਗੱਲ ਏ। ਉੱਥੇ ਮੈਂ ਗਿਲਜੇ ਘਰ 'ਚ ਨੌਕਰ ਹੋ ਗਈ ਸਾਂ ਨਾ, ਜਦੋਂ ਬਿੱਲੂ ਨੂੰ ਉੱਥੇ ਲੈ ਗਏ ਸਨ ਜੇਲ੍ਹ ਵਿੱਚ। ਅਜੇ ਹੌਲੀ ਉਮਰ ਦਾ ਹੀ ਸੀ, ਦਾੜੀ ਮੁੱਛ ਨਹੀਂ ਸੀ ਸੁਭਾਈ ਹੋਈ। ਅੰਗਰੇਜ਼ੀ ਝੰਡਾ ਪਾੜਨ ਦੇ ਜੁਰਮ ਵਿੱਚ ਫੜ ਲਿਆ ਸਾਣੇ। ਮਾਰ ਮਾਰ ਕੇ ਉਹਦੇ ਤੁੰਬੇ ਉਡਾ ਛੱਡੇ ਉਹਨੇ ਵੀ ਦੱਸ ਜਲੂਸ ਵਿੱਚੋਂ ਕਿਹੜਾ ਕਿਹੜਾ ਤੇਰੇ ਨਾਲ ਸੀ ਝੰਡਾ ਲਾਹਣ ਤੇ ਪਾੜਨ ਵਿੱਚ। ਉਹ ਕਿਸੇ ਦਾ ਨਾਂ ਲੈਂਦਾ ਹੀ ਨਹੀਂ ਸੀ। ਮੈਨੂੰ ਵੀ ਲੈ ਕੇ ਗਏ, ਅਖੇ ਇਹਨੂੰ ਸਮਝਾ ਨਾ ਦੱਸ ਦੇਵੇ। ਭਾਵੇਂ ਉਹਦਾ ਹਾਲ ਹੀ ਕੋਈ ਨਹੀਂ ਸੀ, ਦੱਸ ਨਹੀਂ ਸਕਦੀ ਕੀ ਉਹਦੇ ਨਾਲ ਕਰਦੇ ਰਹਿ ਸਨ ਪੁਲਿਸ ਵਾਲੇ। ਰੋ ਪਿੱਟ ਲਿਆ ਮੈਂ ਉਹਨੂੰ। ਚਲਾਨ ਕਰਕੇ ਕਚਹਿਰੀ ਚਾੜ ਦਿੱਤਾ ਉਹਨੇ ਤੇ 7 ਸਾਲ ਕੈਦ ਸਖਤ ਸਜ਼ਾ ਹੋ ਗਿਆ। ਪਹਿਲਾਂ ਲਾਹੌਰ ਜੇਲ੍ਹ 'ਚ ਰੱਖਿਓ ਉਹਨੇ, ਫਿਰ ਮਿੰਟ ਗੁਮਰੀ ਜੇਲ੍ਹ ਵਿੱਚ ਘੱਲ ਦਿੱਤਾ ਉਹਨੇ। ਪਿਓ ਤੇ ਉਹਦਾ ਛੱਡ ਛੁਡਾ ਗਿਆ ਹੋਇਆ ਸੀ। ਮੈਂ ਹੀ ਪਿੱਛੇ ਧੱਕੇ ਖਾਂਦੀ ਫਿਰਦੀ ਸਾਂ। ਮੁਲਾਕਾਤ ਲਈ ਗੱਡੀ ਤੇ ਬਹਿ ਗਈ। ਮਸਾਂ ਟਿਕਟ ਦੇ ਪੈਸੇ ਕੋਲ, ਸਟੇਸ਼ਨ ਤੇ ਉਤਰੀ। ਮੁਲਾਕਾਤ ਹੁੰਦੀ ਹੈ ਪੈਸਿਆਂ ਨਾਲ, ਹੁੰਦੀ ਪੈਸਿਆਂ ਨਾਲ। ਫਿਰ ਬਿੱਲੂ ਨੂੰ ਕੋਈ ਸ਼ੈ ਵੀ ਤਾਂ ਹੋਵੇ ਖਾਣ ਪੀਣ ਜੋਗੀ। ਉੱਥੇ ਸਟੇਸ਼ਨ ਤੇ ਹੀ ਨਾ ਇੱਕ ਪਾਸੇ ਮਾਲ ਗੱਡੀ ਤੋਂ ਲੂਣ ਪਿਆ ਲੈਂਦਾ ਹੋਵੇ। ਮਜ਼ਦੂਰ ਲੱਗੇ ਹੋਣ ਗੱਡਾਂ ਰੇੜਿਆਂ ਤੇ ਟਰੱਕਾਂ ਵਿੱਚ ਲੂਣ ਲੱਦਣ। ਭੈਣਾ ਮੈਂ ਵੀ ਉੱਥੇ ਜਾ ਖਲੋਤੀ ਮਜ਼ਦੂਰੀ ਕਰਨ ਲਈ। ਬੰਦੇ ਇੱਕ ਪੁੱਛਿਆ, ਮੈਂ ਦੱਸਿਆ ਮਜ਼ਦੂਰੀ ਕਰਨੀ। ਉਹਨੇ ਕਿਹਾ ਸਿਰ ਤੇ ਚੁੱਕ ਲੈਂਗੀ। ਮੈਂ ਕਿਹਾ ਕਿਉਂ ਨਹੀਂ। ਉਹਨੇ ਬੰਦੇ ਲਵਾ ਕੇ ਮੇਰੇ ਸਿਰ ਤੇ ਲੂਣ ਤਰਵਾ ਦਿੱਤਾ। ਮੇਰਾ ਧਿਆਨ